ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 6 ਅਪ੍ਰੈਲ ਦਿਨ ਬੁੱਧਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ, ਸੋਨੇ ਚਾਂਦੀ ਦੇ ਰੇਟ ਦੀ ਜਾਣਕਾਰੀ। ਸਾਡੇ ਅੱਜ ਦੇ ਅਪਡੇਟ ਅਮਰੀਕਾ ਦੇ ਖਬਰਾਂ ਦੇ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਜੋ ਕਿ ਟਰੱਕਰ ਵੀਰਾਂ ਦੇ ਲਈ ਫੈਕਟਰਿੰਗ ਦੀ ਸੇਵਾਵਾਂ ਪ੍ਰਦਾਨ ਕਰਦੇ ਨੇ। ਫੈਕਟਰਿੰਗ ਬਾਰੇ ਹੋਰ ਜਾਣਕਾਰੀ ਲਈ ਕਾਲ ਕਰੋ 408-272-2600। ਇਸ ਦੇ ਨਾਲ ਸੰਤੋਖ ਸਿੰਘ ਵਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਨਾਜਰ ਸਿੰਘ ਰਿਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਫ੍ਰੈਜ਼ਨੋ ਤੋਂ, ਜਿੱਥੇ ਬੀਤੇ ਦਿਨੀ ਇੱਕ 70 ਸਾਲ ਬਜ਼ੁਰਗ ਅਤੇ 69 ਸਾਲ ਉਹਨਾਂ ਦੀ ਪਤਨੀ ਦੇ ਉੱਤੇ 3 ਬੰਦਿਆਂ ਦੇ ਦੁਆਰਾ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ। ਪੁਲਿਸ ਦੇ ਮੁਤਾਬਕ ਇਹ ਹਮਲਾਵਰ ਉਹਨਾਂ ਦੇ ਕੋਲੋਂ ਕੈਸ਼ ਜਾਂ ਫੋਨ ਉਸ ਦੀ ਮੰਗ ਕਰ ਰਹੇ ਸੀ। ਰੋਬਰੀ ਦੇ ਪੁਆਇੰਟ ਆਫ ਵਿਊ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ। ਇਹ ਘਟਨਾ ਪੋਲਕ ਅਤੇ ਅਕੇਸੀਆ ਦੇ ਇੰਟਰਸੈਕਸ਼ਨ ਤੇ ਹੋਈ। ਉੱਥੇ ਨਜ਼ਦੀਕ ਹੀ ਇੱਕ ਗੁਰਦੁਆਰਾ ਘਰ ਵੀ ਹੈ। ਬਜ਼ੁਰਗਾਂ ਨੇ ਇਸ ਦੇ ਬਾਰੇ ਦੱਸਿਆ ਵੀ ਉਹ 3 ਬੰਦੇ ਉਹਨਾਂ ਦੇ ਕੋਲ ਆਏ ਤੇ ਉਹਨਾਂ ਦੇ ਹੱਥ ਵਿੱਚ ਪਹਿਲਾਂ ਚਾਕੂ ਸੀ ਅਤੇ ਉਹ ਦਿਖਾ ਕੇ ਉਹਨਾਂ ਦੇ ਕੋਲੋਂ ਨਗਦੀ ਅਤੇ ਫੋਨ ਮੰਗੇ ਤੇ ਉਹਨਾਂ ਨੇ ਉਸ ਨੂੰ ਫੋਨ ਦੇ ਦਿੱਤਾ। ਪਰ ਨਾਲ ਦੇ ਇੱਕ ਹੋਰ ਬੰਦੇ ਨੇ ਉਸ ਬਜ਼ੁਰਗ ਦੇ ਉੱਤੇ ਘਸੁੰਨਮੁਖੀ ਕੀਤੀ ਤੇ ਉਹ ਜ਼ੋਰ ਦੀ ਥੱਲੇ ਵੀ ਡਿੱਗੇ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਸੱਟਾਂ ਵੀ ਲੱਗੀਆਂ। ਪੁਲਿਸ ਨੇ ਇਸ ਹਮਲੇ ਨੂੰ ਹੇਟ ਕ੍ਰਾਈਮ ਨਹੀਂ ਦੱਸਿਆ, ਬਲਕਿ ਸਿਰਫ ਇੱਕ ਚੋਰੀ ਦੇ ਮਕਸਦ ਦਾ ਹਮਲਾ ਦੱਸਿਆ। ਫ੍ਰੈਜ਼ਨੋ ਵਿੱਚ ਇਸ ਤੋਂ ਪਹਿਲਾਂ ਵੀ ਕਈ ਸਿੱਖਾਂ ਦੇ ਉੱਤੇ ਹੇਟ ਕ੍ਰਾਈਮ ਦੇ ਮੱਦੇਨਜ਼ਰ ਹਮਲੇ ਹੋ ਚੁੱਕੇ ਅਤੇ ਕੁਝ ਚਿਰ ਪਹਿਲਾਂ ਪਿਆਰਾ ਸਿੰਘ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਗਿਲਬਰਟ ਗਾਰਸੀਆ ਨੂੰ ਪਿਛਲੇ ਦਿਨੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਚਾਹੇ ਹਮਲਾ ਹੇਟ ਕ੍ਰਾਈਮ ਦੇ ਮੱਦੇਨਜ਼ਰ ਨਹੀਂ ਸੀ, ਪਰ ਲਗਾਤਾਰ ਹੋ ਰਹੇ ਹਮਲਿਆਂ ਨੂੰ ਲੈ ਕੇ ਸਿੱਖ ਭਾਈਚਾਰਾ ਉੱਥੇ ਚਿੰਤਿਤ ਨਜ਼ਰ ਆ ਰਿਹਾ ਆ। ਫ੍ਰੈਜ਼ਨੋ ਦਾ ਹਾਈਵੇ 41 ਤੇ 99 ਅੱਜ ਕੁਝ ਚਿਰ ਦੇ ਲਈ ਬੰਦ ਕੀਤਾ ਗਿਆ, ਜਦ ਇੱਕ ਡਰਾਈਵ ਬਾਏ ਸ਼ੂਟਿੰਗ ਦੇ ਵਿੱਚ 19 ਸਾਲਾ ਬੰਦੇ ਦੇ ਉੱਤੇ ਗੋਲੀ ਚੱਲੀ ਅਤੇ ਉਸ ਨੂੰ ਜਦ ਉਸ ਦਾ ਦੋਸਤ ਆਪਣੀ ਗੱਡੀ 'ਚ ਲਿਜਾ ਰਿਹਾ ਸੀ ਤੇ ਉਸ ਦਾ ਵੀ ਕ੍ਰੈਸ਼ ਹੋ ਗਿਆ। ਇਸ ਕ੍ਰੈਸ਼ ਤੋਂ ਬਾਅਦ ਦੇ ਵਿੱਚ ਪੁਲਿਸ ਜਦ ਉੱਥੇ ਪਹੁੰਚੀ ਤਾਂ ਉਹਨਾਂ ਨੂੰ ਹਾਈਵੇ 41 ਤੇ 99 ਨੂੰ ਕੁਝ ਚਿਰ ਲਈ ਰੋਕਣਾ ਪਿਆ ਤੇ ਉਸ ਗੱਡੀ ਦੇ ਵਿੱਚ ਉਹ 19 ਸਾਲਾ ਮੁੰਡਾ ਤੇ ਉਸ ਦਾ ਦੋਸਤ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਨਿਊਟਾਊਨ ਕਨੈਟੀਕਟ, ਜਿੱਥੇ ਕਿ 2012 ਦੇ ਵਿੱਚ ਇੱਕ ਮਾਸ ਸ਼ੂਟਿੰਗ ਹੋਈ ਸੀ, ਜਿਸ ਦੇ ਵਿੱਚ 26 ਲੋਕ ਉਹਨਾਂ ਦੀ ਮੌਤ ਹੋਈ ਸੀ, ਜਿਨ੍ਹਾਂ ਵਿੱਚੋਂ 20 ਸਕੂਲ ਦੇ ਵਿਦਿਆਰਥੀ ਸੀਗੇ। ਉਸੇ ਹੀ ਸਕੂਲ ਦੇ ਵਿੱਚ ਇੱਕ ਸਾਇੰਸ ਦਾ ਟੀਚਰ ਜੇਸਨ ਐਡਮਜ਼, ਜਿਸ ਦੀ ਉਮਰ 46 ਸਾਲ ਆ, ਉਸ ਨੂੰ ਸਕੂਲ ਵਿੱਚ ਹਥਿਆਰ ਲਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ ਸੀ। ਜੇਸਨ ਐਡਮਜ਼, ਜਿਸ ਦੇ ਕੋਲ ਕੰਸੀਲਡ ਫਾਇਰ ਆਰਮ ਰੱਖਣ ਦਾ ਲਾਇਸੈਂਸ ਹੈਗਾ ਆ, ਪਰ ਉਸ ਨੇ ਸਕੂਲ ਪਾਲਿਸੀ ਆ ਉਸ ਨੂੰ ਤੋੜਿਆ ਸੀ ਹਥਿਆਰ ਲਿਆ ਕੇ, ਜਿਸ ਕਰਕੇ ਉਸ ਨੂੰ ਪਹਿਲਾਂ ਸਿਕਿਉਰਿਟੀ ਗਾਰਡਸ ਨੇ ਹੀ ਰੋਕਿਆ ਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਇਤਲਾਹ ਕੀਤੀ ਗਈ ਤੇ ਨਿਊਟਨ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਤੁਰੰਤ ਇਸ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਦੇ ਵਿੱਚ ਇਸ ਅਧਿਆਪਕ ਨੂੰ ਜਾਂਚ ਦੇ ਦੌਰਾਨ ਲੀਵ ਦੇ ਉੱਤੇ ਰੱਖਿਆ ਗਿਆ ਸੀ। 2012 ਦੇ ਵਿੱਚ ਜਦ ਇੱਕ ਬੰਦੇ ਦੁਆਰਾ ਉੱਥੇ ਅੰਧਾਧੁੰਦ ਗੋਲੀਆਂ ਚਲਾਈਆਂ ਗਈਆਂ ਸੀ, ਜਿਸ ਦੇ ਵਿੱਚ ਇਸ ਮਿਡਲ ਸਕੂਲ ਦੇ 20 ਬੱਚਿਆਂ ਦੀ ਵੀ ਮੌਤ ਹੋ ਗਈ ਸੀ ਤੇ ਕੁਝ ਟੀਚਰਸ ਦੀ ਵੀ। ਉਸ ਤੋਂ ਬਾਅਦ ਦੇ ਵਿੱਚ ਉੱਥੇ ਕਿਸੇ ਵੀ ਤਰੀਕੇ ਦਾ ਕੋਈ ਵੈਪਨ ਲਿਆਉਣ ਦੇ ਉੱਤੇ ਪੂਰਨ ਪਾਬੰਦੀ ਲਾਈ ਗਈ ਆ। ਇਸੇ ਚੀਜ਼ ਨੂੰ ਚੱਲਦਿਆਂ ਹੀ ਇਸ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਈਸਲੈਂਡ ਦੀ ਮੌਜੂਦਾ ਸਰਕਾਰ ਆ
ਜਿਨ੍ਹਾਂ ਦੇ ਪ੍ਰਧਾਨ ਮੰਤਰੀ ਡੇਵਿਡ ਗਨਲੌਕਸਨ, ਜਿਨ੍ਹਾਂ ਨੇ ਬੀਤੇ ਦਿਨੀ ਪੈਨਮਾ ਪੇਪਰ ਲੀਕਸ ਤੋਂ ਬਾਅਦ ਦੇ ਵਿੱਚ ਅਸਤੀਫਾ ਦਿੱਤਾ ਸੀ, ਉਸ ਦੀ ਜਗ੍ਹਾ ਦੇ ਉੱਤੇ ਫਿਸ਼ਰੀਜ਼ ਦਾ ਮੰਤਰੀ ਇੰਗੀ ਜੋਹੈਨਸਨ ਉਸ ਨੂੰ ਨਵਾਂ ਪ੍ਰਧਾਨ ਮੰਤਰੀ ਘੋਸ਼ਿਤ ਕੀਤਾ ਆ। ਤੇ ਇਸ ਦੇ ਨਾਲ ਹੀ ਸਰਕਾਰ ਨੇ ਜਲਦੀ ਚੋਣਾਂ ਕਰਾਉਣ ਦਾ ਵੀ ਫੈਸਲਾ ਲਿਆ ਆ। ਤੇ ਨਾਲ ਹੀ ਆਈਸਲੈਂਡ ਦੀ ਵਿਰੋਧੀ ਧੁਰ ਇਸ ਸਰਕਾਰ ਨੂੰ ਨੋ ਕੌਨਫੀਡੈਂਸ ਮੋਸ਼ਨ ਦੇ ਜ਼ਰੀਏ ਲਾਉਣਾ ਚਾਹੁੰਦੀ ਆ, ਜਿਸ ਕਰਕੇ ਉਹਨਾਂ ਨੂੰ ਵੀ ਸੱਤਾ ਵਿੱਚ ਆਉਣ ਦਾ ਮੌਕਾ ਮਿਲ ਸਕਦਾ ਆ। ਅਜੇ ਵੀ ਕਈ ਹਜ਼ਾਰ ਲੋਕਾਂ ਨੇ ਸਰਕਾਰ ਦੇ ਖਿਲਾਫ ਮੁਜ਼ਾਹਰੇ ਜਾਰੀ ਰੱਖੇ ਆ। ਯੂਰਪ ਵਿੱਚ ਸੌਕਰ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਯੂਐਫਏ ਦੇ ਉੱਤੇ ਸਵਿਟਜ਼ਰਲੈਂਡ ਦੀ ਪੁਲਿਸ ਦੇ ਦੁਆਰਾ ਉਹਨਾਂ ਦੇ ਹੈੱਡਕੁਆਟਰਾਂ ਦੇ ਉੱਤੇ ਪੈਨਮਾ ਪੇਪਰਜ਼ ਲੀਕ ਤੋਂ ਬਾਅਦ ਦੇ ਵਿੱਚ ਛਾਪੇਮਾਰੀ ਕੀਤੀ ਗਈ, ਜਿਸ ਦੇ ਬਾਅਦ ਦੇ ਵਿੱਚ ਉਹਨਾਂ ਦੇ ਦਫ਼ਤਰਾਂ ਚੋਂ ਕਈ ਮਹੱਤਵਪੂਰਨ ਦਸਤਾਵੇਜ਼ ਪੁਲਿਸ ਨੇ ਜ਼ਬਤ ਕਰ ਲਏ। ਫੀਫਾ ਦਾ ਮੌਜੂਦਾ ਪ੍ਰੈਜ਼ੀਡੈਂਟ ਜਿਓਵਾਨੀ ਇਨਫੈਂਟਿਨੋ, ਉਹਨਾਂ ਦਾ ਨਾਮ ਵੀ ਇਹਨਾਂ ਪੈਨਮਾ ਪੇਪਰਜ਼ ਦੇ ਵਿੱਚ ਆਇਆ ਆ, ਜਿਸ ਕਰਕੇ ਸਵਿਟਜ਼ਰਲੈਂਡ ਦੀ ਪੁਲਿਸ ਨੇ ਇਹਨਾਂ ਦੇ ਹੈੱਡਕੁਆਟਰ ਦੇ ਉੱਤੇ ਛਾਪਾ ਮਾਰਿਆ। ਜਿਆਨੀ ਇਨਫੈਂਟਿਨੋ ਉਹਨਾਂ ਨੇ ਇਹਨਾਂ ਸਕੈਂਡਲ ਜਾਂ ਇਹਨਾਂ ਦਸਤਾਵੇਜ਼ਾਂ ਦੇ ਵਿੱਚ ਨਾਮ ਆਉਣ ਤੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਆ। ਹੰਟਸਵਿਲ ਟੈਕਸਸ ਦੇ ਵਿੱਚ 38 ਸਾਲਾ ਪਾਬਲੋ ਲੂਸੀਓ ਵੈਸਕੇਜ਼, ਜਿਸ ਨੇ 1998 ਦੇ ਵਿੱਚ ਆਪਣੇ ਇੱਕ ਕਜ਼ਨ ਦੇ ਦੋਸਤ ਨੂੰ ਮਾਰ ਦਿੱਤਾ ਸੀਗਾ ਜਦ ਉਹ ਪਾਰਟੀ ਕਰ ਰਹੇ ਸੀ, ਉਸ ਨੂੰ ਅੱਜ ਜ਼ਹਿਰੀਲੇ ਇੰਜੈਕਸ਼ਨ ਦੇ ਨਾਲ ਮੌਤ ਦੇ ਦਿੱਤੀ ਗਈ। ਵੈਸਕੇਜ਼ ਉਸ ਨੇ ਆਪਣੀ ਕਨਫੈਸ਼ਨ ਦੇ ਵਿੱਚ ਦੱਸਿਆ ਉਸ ਰਾਤ ਉਸ ਨੂੰ ਪਾਰਟੀ ਤੋਂ ਬਾਅਦ ਦੇ ਵਿੱਚ ਆਪਣੇ ਦਿਮਾਗ 'ਚ ਆਵਾਜ਼ਾਂ ਸੁਣ ਰਹੀਆਂ ਸੀ ਵੀ ਉਸ ਮੁੰਡੇ ਨੂੰ ਮਾਰ ਦੇ। ਉਸ ਤੋਂ ਬਾਅਦ ਦੇ ਵਿੱਚ ਉਸਨੇ ਪਾਈਪ ਦੇ ਨਾਲ ਉਸ ਦੀ ਧੌਣ ਤੇ ਮਾਰਿਆ ਤਾਂ ਉਹ ਥੱਲੇ ਡਿੱਗਾ ਤੇ ਉਸ ਤੋਂ ਬਾਅਦ 'ਚ ਉਸ ਪੀੜਤ ਦਾ ਉਸਨੇ ਗਲਾ ਵੱਢ ਦਿੱਤਾ ਤੇ ਉਸ ਦਾ ਉਸਨੇ ਖੂਨ ਵੀ ਪੀ ਲਿਆ। ਲੀਥਲ ਇੰਜੈਕਸ਼ਨ ਲੱਗਣ ਤੋਂ ਪਹਿਲਾਂ ਉਸਨੇ ਪੀੜਤ ਡੇਵਿਡ ਦੇ ਪਰਿਵਾਰ ਕੋਲੋਂ ਮਾਫੀ ਮੰਗੀ ਤੇ ਨਾਲ ਆਖਿਆ ਵੀ ਤੁਹਾਨੂੰ ਹੁਣ ਮੇਰੀ ਮੌਤ ਦੇ ਨਾਲ ਇਨਸਾਫ ਮਿਲ ਗਿਆ ਆ। ਇਹ ਐਗਜ਼ੀਕਿਊਸ਼ਨ ਮੌਤ ਦੀ ਸਜ਼ਾ ਅਮਰੀਕਾ ਦੇ ਵਿੱਚ ਇਸ ਸਾਲ ਦੀ 11ਵੀਂ ਸੀਗੀ ਅਤੇ ਟੈਕਸਸ ਦੇ ਵਿੱਚ 6ਵੀਂ। ਤੇ ਨਾਲ ਹੀ ਜੇ ਗੱਲ ਕਰੀਏ ਇੱਕ ਐਮਨੈਸਟੀ ਦੀ ਰਿਪੋਰਟ ਆਈ ਆ, ਜਿਸ ਦੇ ਵਿੱਚ ਪਿਛਲੇ 25 ਸਾਲਾਂ ਦੇ ਵਿੱਚ ਪਿਛਲੇ ਸਾਲ ਸਭ ਤੋਂ ਵੱਧ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਕੁੱਲ 1634 ਬੰਦਿਆਂ ਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚ ਪਿਛਲੇ ਸਾਲ ਮੌਤ ਦੀ ਸਜ਼ਾ ਦਿੱਤੀ ਗਈ। 2014 ਦੇ ਵਿੱਚ 1061 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਚੀਜ਼ ਦਾ ਖੁਲਾਸਾ ਐਮਨੈਸਟੀ ਇੰਟਰਨੈਸ਼ਨਲ ਨੇ ਅੱਜ ਆਪਣੀ ਰਿਪੋਰਟ ਦੇ ਵਿੱਚ ਕੀਤਾ ਤੇ ਨਾਲ ਹੀ ਉਹਨਾਂ ਨੇ ਦੱਸਿਆ 90% ਐਗਜ਼ੀਕਿਊਸ਼ਨ ਮੌਤ ਦੀਆਂ ਸਜ਼ਾਵਾਂ ਈਰਾਨ, ਪਾਕਿਸਤਾਨ ਅਤੇ ਸਾਊਦੀ ਅਰੇਬੀਆ ਦੇ ਵਿੱਚ ਦਿੱਤੀਆਂ ਗਈਆਂ ਆ, ਜਦਕਿ ਪੂਰੇ ਵਿਸ਼ਵ ਦੇ ਵਿੱਚ ਮੌਤ ਦੀ ਸਜ਼ਾ ਨੂੰ ਇਲੀਗਲ ਕਰਨ ਦੀਆਂ ਗੱਲਾਂ ਚੱਲ ਰਹੀਆਂ ਆ, ਬੰਦ ਕਰਨ ਦੀਆਂ ਗੱਲਾਂ ਚੱਲ ਰਹੀਆਂ ਆ ਤੇ ਇੱਕ ਸਾਲ ਦੇ ਵਿੱਚ 600 ਤੋਂ ਵੱਧ ਮੌਤ ਦੀਆਂ ਸਜ਼ਾਵਾਂ ਵਧਣੀਆਂ ਇੱਕ ਚਿੰਤਾ ਦਾ ਵਿਸ਼ਾ ਆ। ਬਰਨੀ ਸੈਂਡਰਸ ਨੇ ਅੱਜ ਹਿਲਰੀ ਕਲਿੰਟਨ ਦੇ ਉੱਤੇ ਤਿੱਖੇ ਵਾਰ ਕਰਦੇ ਹੋਏ ਆਖਿਆ, ਸੈਕਟਰੀ ਕਲਿੰਟਨ ਜਿਨ੍ਹਾਂ ਨੇ ਕਿ ਉਹਨਾਂ ਦੇ ਬਾਰੇ ਆਖਿਆ ਸੀ ਵੀ ਬਰਨੀ ਸੈਂਡਰ ਪ੍ਰੈਜ਼ੀਡੈਂਟ ਬਣਨ ਦੇ ਕਾਬਿਲ ਨਹੀਂ ਆ, ਇਸ ਦੇ ਜਵਾਬ ਦੇ ਵਿੱਚ ਬਰਨੀ ਸੈਂਡਰਸ ਨੇ ਆਖਿਆ ਵੀ ਸੈਕਟਰੀ ਕਲਿੰਟਨ ਵੀ ਅਮਰੀਕਾ ਦੇ ਪ੍ਰੈਜ਼ੀਡੈਂਟ ਬਣਨ ਦੇ ਕਾਬਿਲ ਨਹੀਂ ਆ ਜੇ ਉਹ ਸੁਪਰ ਪੈਕਸ ਦੇ ਜ਼ਰੀਏ ਮਿਲੀਅਨਸ ਆਫ ਡਾਲਰ ਲੈਂਦੇ ਆ ਤੇ ਉਹ ਕੁਆਲੀਫਾਈ ਨਹੀਂ ਨੇ ਜੇ ਉਹ ਇਰਾਕ ਵਰਗੀ ਵਾਰ ਦਾ ਸਮਰਥਨ ਕਰਦੇ ਆ, ਜੇ ਉਹ ਉਹਨਾਂ ਟ੍ਰੇਡ ਐਗਰੀਮੈਂਟਸ ਦਾ ਸਮਰਥਨ ਕਰਦੇ ਆ ਜਿਸ ਕਰਕੇ ਲੱਖਾਂ ਹੀ ਅਮਰੀਕਨਸ ਦੀਆਂ ਜੌਬਸ ਦੇਸ਼ ਤੋਂ ਬਾਹਰ ਚਲੇ ਗਈਆਂ। ਤੁਸੀਂ ਤਾਂ ਵੀ ਕੁਆਲੀਫਾਈ ਨਹੀਂ ਕਰਦੇ ਜੇਕਰ ਤੁਸੀਂ ਪੈਨਮਾ ਵਰਗੇ ਦੇਸ਼ ਦੇ ਨਾਲ ਉਹ ਟ੍ਰੇਡ ਐਗਰੀਮੈਂਟ ਦਾ ਸਾਥ ਦਿੰਦੇ ਹੋ, ਜਿਸ ਕਰਕੇ ਕਈ ਹਜ਼ਾਰ ਕੰਪਨੀਆਂ ਨੇ ਮਿਲੀਅਨਸ ਆਫ ਡਾਲਰਸ ਟੈਕਸ ਦੇ ਲੁਕਾ ਕੇ ਰੱਖੇ। ਜਿਉਂ-ਜਿਉਂ ਨਿਊਯਾਰਕ ਦੀ ਪ੍ਰਾਇਮਰੀ ਨਜ਼ਦੀਕ ਆ ਰਹੀ ਆ, ਹਿਲਰੀ ਕਲਿੰਟਨ ਅਤੇ ਬਰਨੀ ਸੈਂਡਰਸ ਦੇ ਦਰਮਿਆਨ ਸ਼ਬਦੀ ਜੰਗ ਹੋਰ ਤਿੱਖੀ ਹੁੰਦੀ ਨਜ਼ਰ ਆ ਰਹੀ ਆ। ਤੇ ਉਧਰ ਰਿਪਬਲਿਕਨ ਪਾਰਟੀ ਦੀ ਜੇ ਗੱਲ ਕਰੀਏ, ਟੈਡ ਕਰੂਜ਼ ਭਾਵੇਂ ਵਿਸਕੌਨਸਨ ਦੀ ਪ੍ਰਾਇਮਰੀ ਜਿੱਤੇ ਨੇ ਪਰ ਜੀਓਪੀ ਦੀ ਮੇਨ ਐਸਟੈਬਲਿਸ਼ਮੈਂਟ ਦੀ ਮਦਦ ਅਜੇ ਵੀ ਉਹਨਾਂ ਨੂੰ ਹਾਸਲ ਨਹੀਂ ਹੋ ਰਹੀ। ਡੋਨਾਲਡ ਟਰੰਪ ਅਤੇ ਟੈਡ ਕਰੂਜ਼ ਦੋਨੋਂ ਹੀ ਜੀਓਪੀ ਦੀ ਐਸਟੈਬਲਿਸ਼ਮੈਂਟ ਦੇ ਨਜ਼ਦੀਕ ਨਹੀਂ ਆ। ਜੀਓਪੀ ਉਹਨਾਂ ਦੋਨਾਂ ਨੂੰ ਹੀ ਪਸੰਦ ਨਹੀਂ ਕਰਦੀ। ਮੰਨਿਆ ਜਾਂਦਾ ਸੀ ਮਾਰਕੋ ਰੂਬੀਓ, ਜਿਸ ਦੀ ਪੂਰੀ
ਪੂਰੀ ਸਪੋਰਟ ਕੀਤੀ ਗਈ ਸੀ GOP ਐਸਟੈਬਲਿਸ਼ਮੈਂਟ ਦੁਆਰਾ, ਉਹ ਨਾਕਾਮ ਰਹੇ ਨੇ, ਜਿਸ ਕਰਕੇ ਉਹਨਾਂ ਨੇ ਇਸ ਨੋਮੀਨੇਸ਼ਨ ਦੇ ਵਿੱਚੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਸੀ। ਹੁਣ ਦੁਚਿੱਤੀ ਦੇ ਵਿੱਚ ਆ ਵੀ ਕਿਸ ਬੰਦੇ ਦੀ ਸਪੋਰਟ ਕੀਤੀ ਜਾਵੇ। ਕਿਆਸਰਾਈਆਂ ਲਾਈਆਂ ਜਾ ਰਹੀਆਂ ਆ ਸਕਾਟ ਵਾਕਰ ਵਿਸਕਾਂਸਨ ਦੇ ਗਵਰਨਰ ਜਾਂ ਹਾਊਸ ਦੇ ਸਪੀਕਰ ਪੌਲ ਰਾਇਨ, ਇਹਨਾਂ ਦਾ ਨਾਮ ਓਪਨ ਕਨਵੈਨਸ਼ਨ ਦੇ ਵਿੱਚ ਆ ਸਕਦਾ ਆ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਦੇ ਲਈ। ਤੁਸੀਂ ਸੁਣ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਵੀਰਵਾਰ ਨੂੰ 75 ਡਿਗਰੀ ਹਾਈ 55 ਡਿਗਰੀ ਲੋ ਸੈਨ ਫਰਾਂਸਿਸਕੋ ਵਿੱਚ, 67 ਡਿਗਰੀ ਹਾਈ 55 ਡਿਗਰੀ ਲੋ ਸੈਕਰਾਮੈਂਟੋ ਵਿੱਚ, 77 ਡਿਗਰੀ ਹਾਈ 54 ਡਿਗਰੀ ਲੋ ਯੂਬਾ ਸਿਟੀ ਵਿੱਚ, 81 ਡਿਗਰੀ ਹਾਈ 54 ਡਿਗਰੀ ਲੋ ਸਟਾਕਟਨ ਵਿੱਚ, 82 ਡਿਗਰੀ ਹਾਈ 55 ਡਿਗਰੀ ਲੋ ਟ੍ਰੇਸੀ ਵਿੱਚ, 80 ਡਿਗਰੀ ਹਾਈ 55 ਡਿਗਰੀ ਲੋ ਮੋਡੈਸਟੋ ਵਿੱਚ, 83 ਡਿਗਰੀ ਹਾਈ 57 ਡਿਗਰੀ ਲੋ ਫ੍ਰੈਜ਼ਨੋ ਵਿੱਚ, 83 ਡਿਗਰੀ ਹਾਈ 59 ਡਿਗਰੀ ਲੋ ਬੇਕਰਸਫੀਲਡ ਵਿੱਚ, 82 ਡਿਗਰੀ ਹਾਈ 59 ਡਿਗਰੀ ਲੋ ਲਾਸ ਐਂਜਲਸ ਦੇ ਵਿੱਚ, 70 ਡਿਗਰੀ ਹਾਈ 56 ਡਿਗਰੀ ਲੋ 30% ਚਾਂਸ ਨੇ ਮੀਂਹ ਪੈ ਸਕਦਾ ਆ। ਟਰੱਕੀ ਵਿੱਚ 68 ਡਿਗਰੀ ਹਾਈ 38 ਡਿਗਰੀ ਲੋ ਸਾਊਥ ਲੇਕ ਟਾਹੋ ਦੇ ਵਿੱਚ, 64 ਡਿਗਰੀ ਹਾਈ 38 ਡਿਗਰੀ ਲੋ ਪੋਰਟਲੈਂਡ ਓਰੇਗਨ ਚ, 85 ਡਿਗਰੀ ਹਾਈ 53 ਡਿਗਰੀ ਲੋ ਸਿਆਟਲ ਵਿੱਚ, 78 ਡਿਗਰੀ ਹਾਈ 52 ਡਿਗਰੀ ਲੋ ਫਲੈਗਸਟਾਫ ਐਰੀਜ਼ੋਨਾ ਚ, 68 ਡਿਗਰੀ ਹਾਈ 35 ਡਿਗਰੀ ਲੋ 50% ਚਾਂਸ ਨੇ ਰਾਤੀ ਮੀਂਹ ਪਵੇਗਾ। ਸਾਲਟ ਲੇਕ ਸਿਟੀ ਯੂਟਾ ਚ, 73 ਡਿਗਰੀ ਹਾਈ 46 ਡਿਗਰੀ ਲੋ ਸ਼ਿਕਾਗੋ ਇਲੀਨਾਇਸ ਦੇ ਵਿੱਚ, 43 ਡਿਗਰੀ ਹਾਈ 34 ਡਿਗਰੀ ਲੋ 40% ਚਾਂਸ ਨੇ ਮੀਂਹ ਪੈਣ ਦੇ। ਨਿਊਯਾਰਕ ਦੇ ਵਿੱਚ 58 ਡਿਗਰੀ ਹਾਈ 43 ਡਿਗਰੀ ਲੋ 90% ਚਾਂਸ ਆ ਮੀਂਹ ਪਵੇਗਾ। ਟੋਰਾਂਟੋ ਕੈਨੇਡਾ ਚ 7 ਡਿਗਰੀ ਸੈਲਸੀਅਸ ਹਾਈ -3 ਡਿਗਰੀ ਸੈਲਸੀਅਸ ਲੋ। ਵਿਨੀਪੈਗ ਚ 2 ਡਿਗਰੀ ਸੈਲਸੀਅਸ ਹਾਈ -11 ਡਿਗਰੀ ਸੈਲਸੀਅਸ ਲੋ ਬਰਫਬਾਰੀ ਹੋ ਸਕਦੀ ਆ। ਕੈਲਗਰੀ ਚ 16 ਡਿਗਰੀ ਸੈਲਸੀਅਸ ਹਾਈ 2 ਡਿਗਰੀ ਸੈਲਸੀਅਸ ਲੋ। ਵੈਨਕੂਵਰ ਕੈਨੇਡਾ ਚ 22 ਡਿਗਰੀ ਸੈਲਸੀਅਸ ਹਾਈ 9 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਪੰਜਾਬ ਚ 33 ਡਿਗਰੀ ਸੈਲਸੀਅਸ ਹਾਈ 18 ਡਿਗਰੀ ਸੈਲਸੀਅਸ ਲੋ। ਮੈਲਬੌਰਨ ਆਸਟ੍ਰੇਲੀਆ ਚ 20 ਡਿਗਰੀ ਸੈਲਸੀਅਸ ਹਾਈ 11 ਡਿਗਰੀ ਸੈਲਸੀਅਸ ਲੋ। ਲੰਡਨ UK ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ 4 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਚ 13 ਡਿਗਰੀ ਸੈਲਸੀਅਸ ਹਾਈ 4 ਡਿਗਰੀ ਸੈਲਸੀਅਸ ਲੋ। ਪੈਰਿਸ ਫਰਾਂਸ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ 4 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਹੁਣ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਦੱਸਦੇ ਜਾਈਏ। ਬੁੱਧਵਾਰ ਦੀ ਕਲੋਜ਼ਿੰਗ ਤੱਕ ਡਾਊ ਜੋਨਸ ਦੇ ਵਿੱਚ 113 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 17,716 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 76 ਪੁਆਇੰਟ ਵਧੇ, 4,920 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 21 ਪੁਆਇੰਟ ਵਧੇ, 2,066 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਸ਼ੇਅਰ 5000 ਦੇ ਵਿੱਚ 40 ਪੁਆਇੰਟਾਂ ਦਾ ਵਾਧਾ ਹੋਇਆ, 21,264 ਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ $1 ਦੀ ਕੀਮਤ 66 ਰੁਪਏ 53 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 91 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 94 ਰੁਪਏ 5 ਪੈਸੇ, ਇੱਕ ਯੂਰੋ ਦੀ ਕੀਮਤ 75 ਰੁਪਏ 88 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 63 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 45 ਰੁਪਏ 40 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 35 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 176 ਰੁਪਏ 50 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 220 ਰੁਪਏ 58 ਪੈਸੇ, ਇੱਕ $1 ਦੀ ਕੀਮਤ $1.31 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,225.45 ਪ੍ਰਤੀ ਆਉਂਸ, ਚਾਂਦੀ ਦਾ ਭਾਅ $15.08 ਪ੍ਰਤੀ ਆਉਂਸ ਰਿਹਾ। ਤੇ ਸਰੋਤਿਓ, ਇੱਥੇ ਹੀ ਸਾਡਾ ਹੁਣ ਅੱਜ ਦਾ ਖਬਰਾਂ ਦਾ ਬੁਲੇਟਿਨ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।